ਸਲਾਮ ਅਲੈਕਮ ਜੀ। ਤੁਸੀਂ ਵੇਖ ਰਹੇ ਹੋ ਮੇਰਾ ਚੈਨਲ ਹੱਡ ਬੀਤੀ ਤੇ ਜੱਗ ਬੀਤੀ। ਮੈਂ ਤੁਹਾਨੂੰ ਅੱਜ ਗੱਲ ਸੁਣਾਵਾਂਗਾ ਫੈਸਲਾਬਾਦ ਦੀ। ਬੜੇ ਪੜ੍ਹੇ ਲਿਖੇ, ਬੜੇ ਸੁਲਝੇ ਹੋਏ, ਚੰਗੀ ਗੁਫ਼ਤਗੂ ਕਰਨ ਵਾਲੇ ਲੋਕਾਂ ਦਾ ਸ਼ਹਿਰ ਹੈ। ਇਹਨੂੰ ਪਾਕਿਸਤਾਨ ਦਾ ਮਾਨਚੈਸਟਰ ਵੀ ਆਂਦੇ ਨੇ। ਇਸ ਤੋਂ ਇਲਾਵਾ ਨੁਸਰਤ ਫਤਿਹ ਅਲੀ ਖਾਨ ਦਾ ਸ਼ਹਿਰ ਹੈ। ਕਬੱਡੀ ਦੇ ਬੜੇ ਮਸ਼ਹੂਰੋ ਮਰੂਫ ਖਿਲਾੜੀ ਨੇ ਉੱਥੋਂ ਦੇ। ਲੇਕਿਨ ਇਹਦੀ ਇੱਕ ਵਜ੍ਹਾ ਸ਼ੋਹਰਤ ਹੋਰ ਵੀ ਹੈ ਵੀ ਉਹ ਨੇ ਜੁਗਤਾਂ। ਇਹ ਜੁਗਤਾਂ ਬੜੀਆਂ ਮਾਰਦੇ ਨੇ, ਕਿਸੇ ਨੂੰ ਮਾਫੀ ਨਹੀਂ ਦਿੰਦੇ। ਭਾਵੇਂ ਕੋਈ ਪੜ੍ਹਿਆ ਲਿਖਿਆ ਬੰਦਾ ਹੈ, ਭਾਵੇਂ ਕੋਈ ਅਨਪੜ੍ਹ ਹੈ, ਭਾਵੇਂ ਕੋਈ ਵੱਡੇ ਅਹੁਦੇ ਤੇ ਬੈਠਾ, ਭਾਵੇਂ ਛੋਟੇ ਅਹੁਦੇ ਤੇ, ਜਿਹਦਾ ਦਾ ਲੱਗਦਾ ਨਾ ਜੁਗਤ ਟਕ ਕਰਕੇ ਮਾਰਦਾ ਜੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦੇ ਸਬਰੋ ਧਮਲ ਦੀ ਗੱਲ ਸੁਣਾਵਾਂਗਾ ਕਿ ਕਿੰਨਾ ਸਬਰ ਇਹਨਾਂ 'ਚ। ਮੈਂ ਇੱਕ ਵਾਰੀ ਦੇਖਿਆ ਕਿ ਇੱਕ ਬੱਚਾ ਪਟਾਖੇ ਚਲਾ ਰਿਹਾ ਗਲੀ 'ਚ, ਠਾ ਠਾ ਠਾ। ਇੱਕ ਲੜਕਾ ਨਿਕਲਿਆ ਆਪਣੇ ਘਰੋਂ, ਉਹਨੂੰ ਕਹਿੰਦਾ ਯਾਰ ਤੂੰ ਸਾਡੇ ਹਿੱਸੇ ਦੇ ਚਲਾ ਲੈ ਨੇ। ਨਹੀਂ, ਫੈਸਲਾਬਾਦ ਦੀ ਜ਼ਬਾਨ ਤੋਂ ਦੱਸਣਾ। ਹਾਂ ਬਈ ਕਿੱਦਾਂ? ਉਹ ਸਾਡੇ ਹਿੱਸੇ ਤੇ ਚਲਾ ਲੈ ਭਾਜੀ, ਥੋੜਾ ਅੱਗੇ ਹੋ ਜਾਓ। ਉਹ ਵੀ ਆਂਦਾ ਲੋ ਜੀ ਹੋ ਗਏ। ਹੋ ਕੇ ਜਾ ਕੇ ਚਲਾਉਣ ਲੱਗ ਪਿਆ। ਮੈਂ ਕਿਹਾ ਯਾਰ ਕਿਆ ਬਾਤ ਹੈ, ਕੋਈ ਝਗੜਾ ਨਹੀਂ ਕੀਤਾ। ਇਸ ਤਰ੍ਹਾਂ ਹੀ ਮੈਂ ਸਫ਼ਰ ਕਰ ਰਿਹਾ ਹਾਂ, ਜੜ੍ਹਾਂ ਵਾਲਿਓਂ ਨਿਕਲੇ ਹਾਂ ਫੈਸਲਾਬਾਦ ਰੋਡ ਤੇ ਜਦੋਂ ਜੜ੍ਹਾਂ ਵਾਲੇ ਅੱਡੇ 'ਚੋਂ ਗੱਡੀਆਂ ਨਿਕਲਦੀਆਂ ਨੇ ਨਾ, ਉਹ ਆ ਕੇ ਖਲੋਂਦੀਆਂ ਨੇ ਨਹਿਰ ਦੇ ਪੁਲ ਤੇ, ਸਟਾਪ ਕਰਦੀਆਂ ਨੇ ਥੋੜਾ ਜਿਹਾ। ਇੱਕ ਬੰਦਾ ਖੜਾ ਟੋਟੇ ਵਾਲਾ, ਉਹਦੇ ਨਾਲ ਮੈਂ ਬੈਠਾ। ਇੱਕ ਟੋਟੇ ਵਾਲਾ ਪਿੱਛੋਂ ਆਇਆ, ਉਹਨੂੰ ਅੱਗੇ ਖਿਲਾਰਤਾ। ਉਹਨੂੰ ਕਹਿੰਦਾ ਟੋਟੇ ਵਾਲਾ, ਉਹ ਮੈਨੂੰ ਪਾਗਲ ਸਮਝਦਾ? ਉਹ ਅੱਗੇ ਖੜਾ ਕਰਤਾ ਤੂੰ ਮੇਰੇ, ਤੇਰੇ ਢਿੱਡ 'ਚ ਛੁਰੀ ਮਾਰ ਦੂੰ। ਹੁਣ ਅਗਲਾ ਟੋਟੇ ਵਾਲਾ ਕੀ ਆਂਦਾ, ਵੱਜ ਗਈ ਚੱਲ ਜਾ। ਠੀਕ ਹੈ, ਉਹ ਟੋਟਾ ਉੱਥੇ ਹੀ ਖਲੋਤਾ। ਉਹਨੇ ਥੋੜਾ ਟੋਟਾ ਪਿੱਛਾ ਕੀਤਾ, ਆਰਾਮ ਨਾਲ ਉੱਤੋਂ ਦੀ ਘੁਮਾਇਆ, ਉਹ ਜਾ ਰਿਹਾ ਜੀ। ਮੈਂ ਕਿਹਾ ਯਾਰ ਕਿਆ ਬਾਤ ਹੈ, ਬੜੀ ਬਰਦਾਸ਼ਤ ਹੈ ਜਿਨ੍ਹਾਂ ਦੀ। ਐ ਤੇ ਤੁਸੀਂ ਇਹਨਾਂ ਦੀ ਸਬਰੋ ਧਮਲ ਦੀ ਤੁਹਾਨੂੰ ਮੈਂ ਮਿਸਾਲ ਸੁਣਾਈ ਏ। ਇੰਝ ਦੇ ਬੜੇ ਜਿਹੇ ਵਾਕਿਆਤ ਨੇ। ਤੇ ਦੂਸਰੀ ਵੀ ਤੁਹਾਨੂੰ ਮੈਂ ਦੱਸਣਾ ਜੁਗਤਾਂ ਕਿਵੇਂ ਮਾਰਦੇ ਨੇ। ਮੇਰੇ ਜਾਣਨ ਵਾਲੇ ਜਾਣਦੇ ਨੇ ਕਿ ਮੇਰੀ ਮੋਸਟਲੀ ਜਿਹੜੀ ਰਿਸ਼ਤੇਦਾਰੀ ਹੈ, ਜ਼ਿਆਦਾ ਮੇਰੇ ਰਿਸ਼ਤੇਦਾਰ ਜਿਹੜੇ ਨੇ ਨਾ ਉਹ ਫੈਸਲਾਬਾਦ ਰਹਿੰਦੇ ਨੇ। ਮੇਰਾ ਫੈਸਲਾਬਾਦ ਆਉਣਾ ਜਾਣਾ ਰਹਿੰਦਾ। ਅੱਛਾ, ਤੁਹਾਨੂੰ ਮੈਂ ਚੱਕ ਝੁਮਰੇ ਦੀ ਗੱਲ ਸੁਣਾਨਾ। ਮੇਰਾ ਭਾਣਜਾ ਰਾਸ਼ਿਦ ਅਲੀ ਬਹੁਤ ਵੱਡਾ ਜੁਗਤੀ ਹੈ, ਯਕੀਨ ਕਰਿਆ ਜੇ, ਪੁੱਛੋ ਕੁਛ ਨਾ, ਮਾਫੀ ਕੋਈ ਨਹੀਂ, ਹਰ ਗੱਲ ਗੱਲ ਤੇ ਜੁਗਤ। ਅਸੀਂ ਨਾ ਜਾ ਰਹੇ ਹਾਂ ਘਰ ਨੂੰ, ਤੇ ਉਹਨਾਂ ਦੇ ਘਰ ਦੇ ਕੋਲ ਬਣ ਗਿਆ ਮੈਰਿਜ ਹਾਲ। ਮੈਂ ਕਿਹਾ ਰਾਸ਼ਿਦ ਤੁਹਾਡੇ ਘਰ ਦੇ ਕੋਲ ਮੈਰਿਜ ਹਾਲ ਬਣ ਗਿਆ, ਤੁਹਾਨੂੰ ਤੇ ਕਾਫੀ ਆਸਾਨੀ ਹੋਏਗੀ ਇਹਦੀ। ਕਹਿੰਦਾ ਮਾਮੂ ਤੁਹਾਨੂੰ ਗੱਲ ਸੁਣਾਵਾਂ। ਮੈਂ ਕਿਹਾ ਸੁਣਾਓ। ਕਹਿੰਦਾ ਸਾਡੇ ਇੱਥੇ ਝੁਮਰੇ ਦੇ ਵਿੱਚ ਬਰਾਤ ਆਏ ਨਾ ਗੁਜਰਾਂਵਾਲੇ ਤੋਂ ਜਾਂ ਹਾਫਜ਼ਾਬਾਦ ਤੋਂ, ਤੇ ਮੈਰਿਜ ਵਾਲਿਆਂ ਨੂੰ ਆਖੀ ਨਾ ਪਰ ਹੈਡ ਕਰ ਲਓ। ਉਹ ਪਤਾ ਕੀ ਕਹਿੰਦੇ ਨੇ, ਨਾ ਭਾਜੀ ਅਸੀਂ ਪਰ ਹੈਡ ਨਹੀਂ ਕਰਨਾ, ਤੁਸੀਂ ਮੈਰਿਜ ਹਾਲ ਕਿਰਾਏ ਤੇ ਲੈ ਲਓ, ਰੋਟੀ ਆਪਣੀ ਪਕਾ ਲਓ। ਕਿਉਂਕਿ ਗੁਜਰਾਂਵਾਲਾ ਖਾਸ ਕਰ ਖਾਣ ਪੀਣ ਦੀ ਮਸ਼ਹੂਰ ਹੈ। ਇਸ ਤਰ੍ਹਾਂ ਉਹ ਤੋਂ ਛੋਟਾ ਅਸਦ, ਉਹ ਅੰਦਰ ਵੜਿਆ ਤੇ ਹੱਸੇ ਪਿਆ। ਮੈਂ ਕੀ ਹੋਇਆ ਅਸਦ? ਸਬਜ਼ੀ ਉਹਨੇ ਵਾਹਵਾ ਫੜੀ। ਕਹਿੰਦਾ ਮਾਮੂ ਮੈਂ ਸਬਜ਼ੀ ਲੈ ਕੇ ਆਣ ਡਿਆ ਸੀ ਤੇ ਮੇਰਾ ਬੇਲੀ ਮੈਨੂੰ ਪੁੱਛਦਾ, ਉਹ ਖੈਰ ਆ, ਉਹ ਪੂਰੇ ਪਿੰਡ ਦੀ ਦਾਵਤ ਕਰਨੀ ਆ, ਇੰਨੀ ਸਬਜ਼ੀ ਲੈ ਚੱਲਣਾ? ਕਹਿੰਦਾ ਮੈਂ ਉਹਨੂੰ ਕਿਹਾ ਤੈਨੂੰ ਨਹੀਂ ਪਤਾ ਗੁਜਰਾਂਵਾਲੇ ਮਾਮੂ ਆਇਆ ਮੇਰਾ। ਠੀਕ ਹੈ। ਤੇ ਇਸ ਤਰ੍ਹਾਂ ਹੀ ਜਨਾਬ ਆਪਣੇ ਅਜ਼ੀਜ਼ਾਂ ਕੋਲ ਮੈਂ ਗਿਆ, ਤੇ ਮੇਰਾ ਅਜ਼ੀਜ਼ਾਂ ਕੋਲ ਗਿਆ ਤੇ ਉਹ ਦੋ ਭਾਈ ਨੇ। ਵੱਡੇ ਭਾਈ ਨੇ ਖਾਣਾ ਬਣਾਇਆ, ਮੈਂ ਤੇ ਉਹਦੇ ਛੋਟੇ ਭਾਈ ਨੇ ਸਾਰਾ ਖਾ ਲਿਆ ਸੀ। ਉਹ ਬਾਹਰ ਟੁਰ ਗਿਆ। ਉਹ ਆਇਆ ਕਹਿੰਦਾ ਮੈਨੂੰ ਖਾਣਾ ਦਿਓ। ਮੈਂ ਕਿਹਾ ਸੋਰੀ ਯਾਰ ਅਸੀਂ ਸਾਰਾ ਖਾ ਲਿਆ, ਖਤਮ ਹੋ ਗਿਆ। ਕਹਿੰਦਾ ਕੋਈ ਨਹੀਂ ਗੱਲ ਭਾਜੀ, ਅਸਾਂ ਵੀ ਬਾਹਰ ਹੀ ਸੁੱਟਣਾ ਸੀ। ਯਾਨੀ ਕਿ ਇੰਝ ਦੇ ਇਹਨਾਂ ਦੇ ਕੰਮ ਨੇ। ਇਸ ਤਰ੍ਹਾਂ ਹੀ ਇੱਕ PCO ਤੇ ਮੈਂ ਗਿਆ। ਨਵੀਂ ਨਸਲ ਨੂੰ ਸ਼ਾਇਦ ਨਾ ਪਤਾ ਹੋਵੇ, ਇੱਕ ਵਕਤ ਸੀ ਕਿ ਜਗ੍ਹਾ ਜਗ੍ਹਾ PCO ਹੁੰਦੇ ਸਨ, ਬਹੁਤ ਜ਼ਿਆਦਾ ਇਹ ਕਾਰੋਬਾਰ ਸੀ। ਹੁਣ ਤਾਂ ਖਤਮ ਹੋ ਗਿਆ। ਤਾਂ ਲੋਕਾਂ ਨਿੱਕੇ ਨਿੱਕੇ ਡੱਬੇ ਜਿਹੇ ਵੀ ਬਣਾਏ ਹੁੰਦੇ ਹਨ ਕਿ ਵਿੱਚ ਬਹਿ ਕੇ ਆਪਣੀ ਆਪਣੀ ਕਾਲ ਕਰ ਲਓ। ਮੈਂ ਗਿਆ ਤੇ ਹੁਣ ਮੈਂ ਥੋੜ੍ਹਾ ਜਿਹਾ ਹੈਲਥੀ ਸੀ, ਮੇਰਾ ਮੋਟਾ। ਮੈਂ ਆਹ ਬੰਦੇ ਨੂੰ ਆਖਿਆ, ਮੈਂ ਕਿਹਾ ਯਾਰ ਕਾਲ ਕਰਨ ਤੋਂ ਬਾਅਦ ਮੈਂ ਆਖਿਆ, ਮੈਂ ਯਾਰ ਗੱਲ ਸੁਣੋ, ਕੋਈ ਕੈਬਨ ਹੀ ਵੱਡਾ ਬਣਾ ਲਓ, ਜਾਂ ਕਮ ਸੇ ਕਮ ਇੱਕ ਫੋਨ ਬਾਹਰ ਰੱਖ ਦਿਓ, ਜਿਹੜੀ ਬੰਦੇ ਨੇ ਗੱਲ ਕਰਨੀ ਹੋਵੇ ਕਰ ਲਵੇ। ਕੈਬਨ ਤੇ ਤਦ ਬਣਾਏ ਸਨ ਨਾ ਕਿ ਤਾਂ ਕਿ ਜਿਹੜੀ ਤੁਹਾਡੀ ਜ਼ਾਤੀ ਗੁਫ਼ਤਗੂ ਇਹਨੂੰ ਕੋਈ ਸੁਣੇ ਨਾ। ਤੇ ਮੈਨੂੰ ਬੜਾ ਸੀਰੀਅਸ ਹੋਏ ਕਹਿੰਦਾ ਭਾਜੀ ਠੀਕ ਹੈ, ਤੁਸੀਂ ਆਪਣਾ ਨੰਬਰ ਦੇ ਜਾਓ, ਜਦੋਂ ਅਸੀਂ ਨਵੇਂ ਕੈਬਨ ਬਣਾਏ ਨਾ ਭਾਜੀ ਤੁਹਾਨੂੰ ਬੁਲਾ ਲਾਂਗੇ, ਜਿੱਡਾ ਕਹੋਗੇ ਓਡਾ ਬਣਵਾ ਲਾਂਗੇ। ਤੇ ਇਸ ਤਰ੍ਹਾਂ ਦੇ ਬੜੇ ਜਿਹੇ ਵਾਕਿਆਤ ਨੇ। ਹੁਣ ਤੁਹਾਨੂੰ ਮੈਂ ਐਂਡ ਵਾਲਾ ਵਾਕਿਆ ਸੁਣਾਉਣਾ। ਡਾਕਟਰ ਹਾਮਦ ਸਈਦ ਸਾਹਿਬ ਨੇ, ਯਾਨੀ ਕਿ ਹਾਰਟ ਸਪੈਸ਼ਲਿਸਟ ਨੇ ਫੈਸਲਾਬਾਦ ਦੇ। ਇੱਕ ਨਾਂ ਹੈ ਉਹਨਾਂ ਦਾ, ਅੱਲਾ ਨੇ ਉਹਨਾਂ ਨੂੰ ਇੱਜ਼ਤ ਦਿੱਤੀ। ਉਹਨਾਂ ਕੋਲ ਟਾਈਮ ਲੈਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਇੱਕ ਦਿਨ ਮੈਂ ਲੜ ਝਗੜ ਕੇ ਟਾਈਮ ਲਿਆ, ਤੇ ਟਾਈਮ ਮੈਨੂੰ ਮਿਲਿਆ ਜੀ ਆਖਰੀ ਮਰੀਜ਼ ਤੁਸੀਂ ਹੋਵੋਗੇ। ਮੈਂ ਜੀ ਮੈਨੂੰ ਕਬੂਲ ਹੈ। ਰਾਤ ਦਾ 1:30 2 ਦਾ ਟਾਈਮ ਹੋ ਗਿਆ। ਉਹਨਾਂ ਦੇ ਕਲੀਨਿਕ 'ਚ ਬੈਠੇ, ਤੇ ਮੇਰੀ ਮਿਸਿਸ ਦਿਲ ਦੀ ਮਰੀਜ਼ ਹੈ, ਅੱਲਾ ਉਹਨੂੰ ਸਿਹਤ ਦੇ।
ਉਹਨੂੰ ਮੈਂ ਲੈ ਕੇ ਗਿਆ। ਹੁਣ ਉਹ ਤੁਹਾਨੂੰ ਪਤਾ ਹੈ ਡਾਕਟਰ ਸਾਹਿਬ ਪੁੱਛ ਰਹੇ ਨੇ ਕੀ ਮਸਲਾ, ਰਿਪੋਰਟਾਂ ਚੈੱਕ ਕਰ ਰਹੇ ਨੇ। ਤੇ ਮੇਰੀ ਮਿਸਿਸ ਬੋਲੀ, ਕਹਿੰਦੀ ਏ ਡਾਕਟਰ ਸਾਹਿਬ ਜਦੋਂ ਮੈਂ ਬੈਠੀ ਹੁੰਦੀ ਹਾਂ ਨਾ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਜ਼ਮੀਨ 'ਚ ਧੱਸ ਚੱਲੀ ਹਾਂ। ਤੇ ਉਹ ਬੜਾ ਸੀਰੀਅਸ ਹੋ ਕੇ ਕਹਿੰਦਾ, ਅਗਾਂ ਨੂੰ ਮੂੰਹ ਕਰਕੇ ਕਹਿੰਦਾ, ਬੀਬੀ ਧੱਸੀ ਤੇ ਨਹੀਂ। ਗੱਲ ਸੁਣਾਉਣ ਦਾ ਤੁਹਾਨੂੰ ਮਕਸਦ ਸੀ ਜੀ, ਫੈਸਲਾਬਾਦ ਬੜਾ ਪਿਆਰਾ ਸ਼ਹਿਰ ਹੈ, ਨਫੀਸ ਤੇ ਸੁਲਝੇ ਹੋਏ ਲੋਕਾਂ ਦਾ ਸ਼ਹਿਰ ਹੈ, ਲੇਕਿਨ ਇਹ ਗੱਲ ਤੇ ਜੁਗਤ ਕਰਦੇ ਨੇ। ਜਿਹਨੂੰ ਨਹੀਂ ਤਬਾਰ ਉਹ ਉੱਥੇ ਟੁਰ ਜਾਵੇ, ਠੀਕ ਹੈ, ਉਹਨੂੰ ਜਨਾਬ ਆਪੇ ਹੀ ਯਕੀਨ ਆ ਜਾਏਗਾ। ਸਿਰਫ ਜਾ ਕੇ ਇੰਨਾ ਹੀ ਪੁੱਛ ਲਵੇ ਕਿ ਭਾਜੀ ਕਿਹੜਾ ਸ਼ਹਿਰ ਆ, ਬਸ ਦੂਜੀ ਗੱਲ ਨਾ ਕਰੇ, ਮੁੜ ਫਿਰ ਆਪਣਾ ਢਿੱਡ ਫਾੜ ਕੇ ਬਹਿ ਜਾਣਾ ਨੇ, ਹੱਸ ਕੇ ਦੋ ਰਿਆ ਹੋ ਜਾਣਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ, ਅਸਲਾਮ ਵਾਲੇਕੁਮ।